ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਦੇਖੋ, ਸਿੱਖ ਇਤਿਹਾਸ ਦੇ ਹਵਾਲੇ ਨਾਲ 1775 ਚ ਸਿੱਖ ਫੌਜਾਂ ਨੇ ਜੈ ਸਿੰਘ ਕਨਈਆ ਦੀ ਕਮਾਂਡ ਥੱਲੇ ਦਿੱਲੀ ਦੇ ਵਿੱਚ ਪਹਾੜਗੰਜ ਏਰੀਆ ਔਰ ਜਿੱਥੇ ਅੱਜ ਬੰਗਲਾ ਸਾਹਿਬ ਸਥਿਤ ਹੈ ਗੁਰਦੁਆਰਾ ਸਾਹਿਬ, ਉਸ ਏਰੀਏ ਨੂੰ ਕਿਉਂਕਿ ਰਾਜਾ ਜੈ ਸਿੰਘ ਦਾ ਘਰ ਸੀ, ਜੈ ਸਿੰਘ ਪੁਰਾ ਕਰਕੇ ਵੀ ਉਹ ਏਰੀਆ ਸੀ, ਇਸ ਦੇ ਉੱਤੇ ਕਬਜ਼ਾ ਕੀਤਾ। 1783 ਚ ਫਿਰ ਸਿੱਖ ਜਰਨੈਲਾਂ ਨੇ ਮੁਕੰਮਲ ਤੌਰ ਤੇ ਲਾਲ ਕਿਲੇ ਦੇ ਉੱਤੇ ਕੰਟਰੋਲ ਕੀਤਾ ਸੀ। 1971 ਚ ਸੰਤ ਫਤਿਹ ਸਿੰਘ ਨੇ ਦਿੱਲੀ ਗੁਰਦੁਆਰੇ, ਕਿਉਂਕਿ ਜਦੋਂ ਹੁਣ ਅਸੀਂ ਜੀਕੇ ਤੇ ਸਰਸਾ ਦੀ ਕਹਾਣੀ ਦੇਖਦੇ ਹਾਂ ਵੀ ਕਿਵੇਂ ਨਹਿਰੂ ਦੇ ਵੇੜੇ ਹੀ ਜਿਹੜਾ ਇਹ ਸ਼ੁਰੂਆਤ ਹੋ ਗਈ ਸੀ ਵੀ ਸਿੱਖਾਂ ਨੂੰ ਡਿਵਾਈਡ ਕਿਵੇਂ ਕਰਨਾ, ਔਰ ਇੰਦਰਾ ਗਾਂਧੀ ਨੇ 1971 ਤੱਕ ਪਹੁੰਚਦੇ ਆ ਉਹਨਾਂ ਨੂੰ ਇਹ ਸੀ ਵੀ ਦਿੱਲੀ 'ਚ ਹਰ ਚੌਥੇ ਦਿਨ ਸਿੱਖ ਮੋਰਚਾ ਲਾ ਲੈਂਦੇ ਨੇ ਔਰ ਵੱਡੀ ਗਿਣਤੀ 1 2 ਲੱਖ ਸਿੱਖ ਤਾਂ ਦਿੱਲੀ ਦਾ ਹੀ ਆ ਜਾਂਦਾ ਉਹਨਾਂ 'ਚ ਪਾਰਟਿਸਿਪੇਟ ਕਰਨ ਲਈ। ਸੋ ਪਹਿਲਾਂ ਉਹਨਾਂ ਨੇ ਇਹਦੇ ਪਿਓ ਸੰਤੋਖ ਸਿੰਘ ਨੂੰ ਪੈਟਰਨਾਈਜ਼ ਕੀਤਾ ਇੰਦਰਾ ਗਾਂਧੀ ਨੇ। ਫਤਿਹ ਸਿੰਘ ਦੇ ਨੇੜੇ ਵੀ ਫਿਰ ਸੰਤੋਖ ਸਿੰਘ ਚਲਾ ਗਿਆ, ਕਾਂਗਰਸ ਤੋਂ ਦੂਰ ਹੋਇਆ। ਫਿਰ ਨਿਰਲੇਪ ਕੌਰ ਨੂੰ ਖੜਾ ਕਰ ਦਿੱਤਾ ਉਹਨਾਂ ਨੇ, ਜਿਹਨੇ ਜਿਹੜਾ ਹੈ ਉਹ ਪੂਰਾ ਰਿਸ਼ਪਾਲ ਸਿੰਘ ਤੇ ਇਹਨਾਂ ਨਾਲ ਮਿਲ ਕੇ ਦਿੱਲੀ ਦੇ ਗੁਰਦੁਆਰਿਆਂ ਨੂੰ ਹੀ ਅੰਦਰੋਂ ਜੰਦੇ ਲਾ ਕੇ ਕਾਬੂ ਕਰ ਲਿਆ। ਫਿਰ ਫਤਿਹ ਸਿੰਘ ਨੇ ਕਿਹਾ ਜੇ ਅਸੀਂ ਮੋਰਚਾ ਲਾ ਦੇਣਾ। ਸੋ ਕੁੱਲ ਮਿਲਾ ਕੇ 1971-72 ਤੱਕ ਪਹੁੰਚਦੇ ਆ ਇਸ ਸਾਰੀ ਦੌੜ ਚੋਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲੀ ਔਰ ਉਹਨਾਂ ਨੇ ਦਿੱਲੀ ਦੇ ਸਿੱਖਾਂ ਨੂੰ ਪੰਜਾਬ ਦੇ ਨਾਲੋਂ ਤੋੜ ਕੇ ਫਿਰ ਕਿਸ ਕਿਸਮ ਦਾ ਰੋਲ ਜਿਹੜੇ ਨੇ ਦਿੱਲੀ ਦੇ ਜਮਹੂਰੇ ਪਲੇ ਕਰਦੇ ਨੇ ਉਦੋਂ ਵੀ ਤੇ ਅੱਜ ਵੀ ਇਹ ਗੱਲ ਸਾਹਮਣੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1099 ਦੇ ਵਿੱਚ ਇੱਥੋਂ ਯੂਰਪ ਚੋਂ ਗਏ ਕਰੂਸੇਡਰ ਜਿਹੜੇ ਕਿ ਈਸਾਈ ਯੋਧੇ ਆਪਣੇ ਆਪ ਨੂੰ ਕਹਿੰਦੇ ਸੀ, ਸੇਂਟ ਸ਼ੋਲਜਰ ਵੀ ਕਹਿੰਦੇ ਸੀ, ਉਹਨਾਂ ਨੇ ਜੈਰੂਸ਼ਲਮ ਦੇ ਉੱਤੇ ਕਬਜ਼ਾ ਕੀਤਾ, ਬੜੀ ਤਰ੍ਹਾਂ ਲੁੱਟਿਆ, ਬੁਰੀ ਤਰ੍ਹਾਂ ਮਸੀਤਾਂ ਨੂੰ ਔਰ ਯਹੂਦੀਆਂ ਦੇ ਸਿਨਾਗੋਗਸ ਨੂੰ ਅੱਗ ਲਾ ਦਿੱਤੀ, ਛੋਟੇ ਛੋਟੇ ਬੱਚੇ ਔਰਤਾਂ ਵਿੱਚ ਹੀ ਸਾੜ ਦਿੱਤੇ। ਇਹ 1099 ਚ ਇਹਨਾਂ ਦੀ ਕਰਤੂਤ ਸੀ। 1815 ਦੇ ਵਿੱਚ ਨੈਪੋਲੀਅਨ ਜਿਹੜਾ ਬਹੁਤ ਵੱਡਾ ਫ੍ਰੈਂਚ ਐਂਪਰਰ ਸੀ, ਉਹਨੇ ਸਰੈਂਡਰ ਕੀਤਾ ਔਰ ਉਹਨੂੰ ਫਿਰ ਸੇਂਟ ਹੈਲੀਨਾ ਆਈਲੈਂਡ ਦੇ ਵਿੱਚ ਜਲਾਵਤਨ ਕਰ ਦਿੱਤਾ ਗਿਆ। 1870 ਦੇ ਵਿੱਚ ਮੈਨੀਟੋਬਾ ਜਿਹੜਾ ਹੈ ਕੈਨੇਡਾ ਦਾ 5ਵਾਂ ਜਿਹੜਾ ਕੈਨੇਡੀਅਨ ਪ੍ਰੋਵਿੰਸ ਬਣਿਆ। 1888 ਦੇ ਵਿੱਚ ਜਾਪਾਨ ਦੇ ਵਿੱਚ ਬੰਡਾਈ ਵੋਲਕੈਨੋ ਉਹ ਐਰਪਟ ਹੋਇਆ, ਈਨਿਕ ਸਵਾਹ ਜਿਹੜੀ ਹੈ ਉੱਪਰ ਗਈ। 1000 ਸਾਲ ਬਾਅਦ ਜਿਹੜੇ ਵੋਲਕੈਨੋ ਹੁੰਦੇ ਨੇ ਧੁਖਦੇ ਰਹਿੰਦੇ ਨੇ ਹੌਲੀ ਹੌਲੀ, ਫਿਰ ਕਦੇ ਇੱਕਦਮ ਇਹ ਬਸਟ ਕਰਦੇ ਨੇ। ਸੋ 1000 ਸਾਲ ਬਾਅਦ 1888 ਚ ਬਸਟ ਹੋਇਆ ਸੀ। ਪਹਿਲਾ ਬੁੱਧਿਸਟ ਟੈਂਪਲ ਅਮਰੀਕਾ ਦੇ ਵਿੱਚ 1904 ਦੇ ਵਿੱਚ LA ਚ ਬਣਿਆ ਔਰ ਲਗਭਗ ਉਸ ਦੌਰ ਚ ਹੀ ਪਹਿਲਾ ਸਿੱਖ ਗੁਰਦੁਆਰਾ ਵੀ ਸਟਾਕਟਨ ਦੇ ਵਿੱਚ ਹੋਣ ਚਾਹੁੰਦੇ। 1937 ਦੇ ਵਿੱਚ ਜਾਪਾਨੀਆਂ ਨੇ ਮਾਰਕੋ ਪੋਲੋ ਬ੍ਰਿਜ ਜਿਹੜਾ ਚੀਨ ਔਰ ਜਾਪਾਨ ਦੀ ਹੱਦ ਨੂੰ ਸੈਪਰੇਟ ਕਰਦਾ ਸੀ, ਉਸ ਰਾਹੀਂ ਚੀਨ ਦੇ ਉੱਤੇ ਫੁੱਲ ਸਕੇਲ ਅਟੈਕ ਕੀਤਾ, ਬਹੁਤ ਤਬਾਹੀ ਕੀਤੀ ਔਰ ਇਹਨਾਂ ਦੀਆਂ ਜਾਪਾਨੀ ਫੌਜਾਂ ਨੇ ਜੋ ਕੁਛ ਨੈਨਕਿੰਗ ਜਿਹੜੀ ਉਹਨਾਂ ਦੀ ਉਦੋਂ ਰਾਜਧਾਨੀ ਸੀ ਜਾ ਕੇ ਕੀਤਾ, ਲੱਖਾਂ ਚੀਨੀ ਔਰਤਾਂ ਦੇ ਨਾਲ ਜਬਰ ਜਨਾਹ ਕੀਤਾ ਔਰ ਉਸ ਨੂੰ ਕਹਿੰਦੇ ਹੀ ਰੇਪ ਆਫ ਨੈਨਕਿੰਗ ਨੇ। 1968 ਦੇ ਵਿੱਚ ਅਮਰੀਕਾ ਔਰ USSR ਦੇ ਵਿਚਕਾਰ ਹਵਾਈ ਸਫ਼ਰ ਸ਼ੁਰੂ ਹੋਇਆ ਔਰ ਪਹਿਲੀ ਰੂਸੀ 에ਅਰ ਫਲੋਟ ਫਲਾਈਟ ਜਾਂ 에ਅਰ ਫਲੋਟ ਜਹਾਜ਼ ਨਿਊਯਾਰਕ ਏਅਰਪੋਰਟ ਤੇ ਉਤਰੇ। 1971 ਚ ਪ੍ਰੈਜ਼ੀਡੈਂਟ ਨਿਕਸਨ ਨੇ ਅਨਾਉਂਸ ਕੀਤਾ ਕਿ ਉਹ ਚੀਨ ਦੇ ਦੌਰੇ ਤੇ ਜਾਏਗਾ। 1979 ਦੇ ਵਿੱਚ ਜਨਤਾ ਪਾਰਟੀ ਗਵਰਨਮੈਂਟ ਜਿਹੜੀ ਕਿ ਮੁਰਾਰਜੀ ਦੇਸਾਈ ਦੀ ਕਮਾਂਡ ਥੱਲੇ ਜੈ ਪ੍ਰਕਾਸ਼ ਨਰਾਇਣ ਦੇ ਟੋਟਲ ਕ੍ਰਾਂਤੀ ਟੋਟਲ ਰੈਵੋਲੂਸ਼ਨ ਮੂਵਮੈਂਟ ਦੇ ਸਦਕਾ ਹੋਂਦ ਚ ਆਈ ਸੀ, ਪਰ ਹੈ ਇਹ ਚੂੰ ਦਾ ਮੁਰੱਬਾ ਸੀ, ਉਹ ਬਿਲਕੁਲ ਟੁੱਟਣ ਕੰਢੇ ਆ ਗਈ ਔਰ ਮੁਰਾਰਜੀ ਦੇਸਾਈ ਨੇ ਰਿਜ਼ਾਈਨ ਕਰ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸਿੱਖ ਹਿਸਟਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਤੁਹਾਡੇ ਲਈ। ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬੀ ਸੂਬੇ ਦੀ ਮੰਗ ਇੱਕ ਬਹੁਤ ਵੱਡੀ ਗਲਤੀ ਹੈ। ਜੀ ਡਾਕਟਰ ਸਾਹਿਬ ਕੀ ਹੈ ਗਲਤੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਪਟਿਆਲੇ ਵਾਲਿਆਂ ਦਾ ਖਾਨਦਾਨ, ਇਹਨਾਂ ਦਾ ਵਡੇਰਾ ਆਲਾ ਸਿੰਘ ਰਾਜੇ ਦਾ ਖਿਤਾਬ ਅਬਦਾਲੀ ਤੋਂ, ਮੁਗਲਾਂ ਦਾ ਪਾਣੀ ਭਰਨ ਵਾਲੇ, ਫਿਰ ਅੰਗਰੇਜ਼ਾਂ ਦੇ ਨਾਲ ਰਲ ਗਏ, ਆਪਣੇ ਸਿੱਖ ਭਰਾਵਾਂ ਦੇ ਖਿਲਾਫ ਆਪਣੀਆਂ ਰਿਆਸਤਾਂ ਸਿਕਿਉਰ ਕਰ ਲਈਆਂ। ਫਿਰ ਪਹਿਲੀ ਸਿੱਖ ਅੰਗਰੇਜ਼ ਜੰਗ ਵੇਲੇ ਅੰਗਰੇਜ਼ਾਂ ਦਾ ਸਾਥ ਦਿੱਤਾ, ਉਸ ਤੋਂ ਪਹਿਲਾਂ ਵੱਡੇ ਘੱਲੂਘਾਰੇ ਵੇਲੇ ਅਬਦਾਲੀ ਦਾ ਸਾਥ ਦਿੱਤਾ ਜੀ। ਫਿਰ ਇਹਦਾ ਪਿਓ ਨੇ ਯਾਦਵਿੰਦਰ ਨੇ 1947 ਚ 570 ਪ੍ਰਿੰਸ ਸੀ ਜਿਨ੍ਹਾਂ ਦਾ ਇਹ ਚਾਂਸਲਰ ਸੀ ਔਰ ਸਭ ਤੋਂ ਪਹਿਲਾਂ ਆਪਣੀ ਸਟੇਟ ਲਿਜਾ ਕੇ ਜਿਹੜੀ ਇੰਡੀਆ ਚ ਰਲਾਈ ਔਰ ਜੇ ਸਿੱਖ ਸਟੇਟ ਦੀ ਕੋਈ ਮੰਗ ਤੁਰਦੀ ਸੀ ਤੇ ਜਾ ਕੇ ਨਹਿਰੂ ਨੂੰ ਦੱਸ ਦਿੰਦਾ ਸੀ ਅਗਲੇ ਦਿਨ। ਲਾਰਡ ਵਾਵਲ ਨੇ ਕਿਹਾ ਵੀ ਇਹ ਦੇਖਣ ਪਾਖਣ ਨੂੰ ਤਾਂ ਸੋਹਣਾ ਪਰ ਪੁੱਜ ਕੇ ਬੇਈਮਾਨ ਹੈ ਤੇ ਇਹੀ ਕਰਤੂਤਾਂ ਇਹ ਕਰ ਰਿਹਾ। ਹੁਣ ਇੱਕ ਵਾਰੀ ਚੀਫ ਮਿਨਿਸਟਰੀ ਦਾ ਇਹਨੇ ਸਵਾਦ ਦੇਖਿਆ, ਇੱਕ ਅੱਧਾ ਕੰਮ ਚੰਗਾ ਵੀ ਕੀਤਾ ਹੁੰਦਾ ਸੀ ਉਹਦੀ ਸਿਫਤ ਕਰ ਦਿੰਨੇ,
ਜਿਵੇਂ ਪਾਣੀਆਂ ਦੇ ਮਾਮਲੇ 'ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਸੀ। ਪਰ ਇਹਨੂੰ ਲੱਗਾ ਵੀ ਪਿਛਲੀ ਵਾਰੀ ਇਹ ਇਸ ਲਈ ਹਾਰੀ ਦੀ ਪਾਰਟੀ ਵੀ ਹਿੰਦੂਆਂ ਨੇ ਵੋਟ ਨਹੀਂ ਪਾਈ ਪੰਜਾਬ ਦੇ ਨੇ, ਹੁਣ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ। ਕਦੇ ਮੰਗ ਕਰ ਦੇਗਾ ਜੀ ਜਿਹੜੇ 23,000 ਹਿੰਦੂ ਮਾਰੇ ਬਾਦਲ ਦਾ ਹਿਸਾਬ ਦੇ। ਹੁਣ ਉੱਥੇ ਜਿਹੜਾ ਉਹ ਅੰਮ੍ਰਿਤਸਰ ਜ਼ਿਲ੍ਹੇ 'ਚ ਅੱਜ ਕੱਲ੍ਹ ਰੈਲੀਆਂ ਕਰ ਰਹੇ, ਉੱਥੇ ਕਹਿ ਰਿਹਾ ਜੀ ਪੰਜਾਬੀ ਸੂਬਾ ਬਣਾਉਣਾ ਬਹੁਤ ਵੱਡਾ ਬਲੰਡਰ ਸੀ। ਜੇ ਏਡਾ ਹੀ ਬਲੰਡਰ ਸੀ ਤੂੰ ਜਾ ਕੇ ਹਿਮਾਚਲ 'ਚ ਰਹਿ, ਤੂੰ ਉਸ ਸੂਬੇ ਦਾ ਚੀਫ ਮਿਨਿਸਟਰ ਬਣਿਆ ਜਿਹਦੀ ਬਦੌਲਤ ਜਿਹੜਾ ਉਹ ਸਿੱਖ ਇੱਕ ਮੈਜੋਰਿਟੀ 'ਚ ਆਏ ਨੇ, ਔਰ ਅੱਜ ਸਿੱਖ ਚੀਫ ਮਿਨਿਸਟਰ ਬਣਾਉਣਾ ਇਹਨਾਂ ਦੀ ਮਜਬੂਰੀ ਹੈ ਜੀ। ਔਰ ਇਹ ਵੱਖਰੀ ਗੱਲ ਹੈ ਵੀ ਉਹਨਾਂ ਨੇ ਧੱਕਾ ਕੀਤਾ ਪੰਜਾਬੀ ਬੋਲਦੇ ਇਲਾਕੇ ਜਾਂ ਪਾਣੀ ਖੋਇਆ, ਔਰ ਇਹਨੇ ਚੀਫ ਮਿਨਿਸਟਰ ਹੁੰਦਿਆਂ ਵੀ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਸੀ। 1 ਨਵੰਬਰ ਨੂੰ ਪੰਜਾਬੀ ਸੂਬਾ ਬਣਿਆ, ਇਹਨੇ ਉਹਨੂੰ ਸਟੇਟ ਡੇ ਨੂੰ ਨਹੀਂ ਸੀ ਮਨਾਇਆ। ਸੋ ਇਹ ਹਿੰਦੂਆਂ ਨੂੰ ਖੁਸ਼ ਕਰ ਰਿਹਾ ਕਿ ਜੀ ਮੈਂ ਬਹੁਤ ਵੱਡਾ ਨੈਸ਼ਨਲਿਸਟ ਹਾਂ, ਪਰ ਇਹਨੂੰ ਜਿਹੜਾ ਹੈ ਉਹ ਉਹਨਾਂ ਨੇ ਫਿਰ ਵੀ ਉਹਨਾਂ ਨੂੰ ਇਹ ਪਤਾ ਹੈ ਵੀ ਇਹਨਾਂ ਦਾ ਕੋਈ ਕਰੈਕਟਰ ਨਹੀਂ ਹੈ, ਔਰ ਇਹ ਜੋ ਮਰਜ਼ੀ ਪੁੱਠਾ ਵੀ ਲਟਕ ਲੈ ਇਹਨੂੰ ਉਹਨਾਂ ਨੇ ਫਿਰ ਵੀ ਨਹੀਂ ਵੋਟਾਂ ਪਾਣੀਆਂ। ਪਰ ਇਹ ਸਿੱਖਾਂ ਦੀਆਂ ਨਜ਼ਰਾਂ 'ਚੋਂ ਡਿੱਗਦਾ ਜਾ ਰਿਹਾ, ਜਿਹੜਾ ਮਾੜਾ ਮੋਟਾ ਚੰਗੇ ਕੰਮਾਂ ਕਰਕੇ ਇਹਦੀ ਮਾੜੀ ਮੋਟੀ ਪੁੱਛਗਿੱਛ ਸੀ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ, ਜਿਸ ਦਾ ਹੈਡਿੰਗ ਗੌੜੀ ਕਬੀਰ ਜੀ ਤਿੱਪ ਦੇ 4 ਤੁਕੇ ਜੀ। ਇਹ ਹੈ, ਜਮ ਤੇ ਉਲਟ ਭਏ ਹੈ ਰਾਮ, ਦੁਖ ਬਿਨਸੇ ਸੁਖ ਕੀਓ ਵਿਸਰਾਮ, बैरी उल्ट भय है मीता, साकत उल्ट सुजन भय चीता, अब मोए सर्ब कुशल कर माने, शांत भई जब गोबिंद जाने, तन में होती कोट उपाद, उल्ट भई सुख सहज समाद, आप पछाणे आपे आप, रोग न व्यापै तीनों ताप, अब मन उल्ट सनातन हुआ, तब जानिया जब जीवत मुआ, कहो कबीर सुख सहज समावो, ਆਪ ਨਾ ਡਰੋ ਨਾ ਅਵਰ ਡਰਾਵੋ। ਜੀ। ਕਬੀਰ ਸਾਹਿਬ ਨੇ ਇਸ 4 ਤੁਕੇ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਇਹ ਕਿਹਾ ਕਿ ਜਦੋਂ ਅਸੀਂ ਰੱਬ ਵੱਲ ਮੂੰਹ ਕਰ ਲੈਨੇ, ਮਨ ਨੂੰ ਦੁਨਿਆਵੀ ਪਦਾਰਥਾਂ ਦੇ ਉਲਟ ਰੱਬ ਦੇ ਨਾਲ ਜੋੜ ਲੈਨੇ, ਜਮ ਤੇ ਉਲਟ ਪਏ ਹੈ, ਫਿਰ ਮੌਤ ਤੋਂ ਉਲਟ ਅਸੀਂ ਰੱਬ ਵੱਲ ਜੇ ਤੁਰ ਪੈਨੇ ਤੇ ਫਿਰ ਦੁੱਖ ਬਿਨਸੇ ਸੁਖ ਕੀਓ ਵਿਸਰਾਮ। ਮਨ ਦੇ ਅੰਦਰ ਆ ਕੇ ਸੁੱਖ ਬਹਿ ਜਾਂਦਾ ਹੈ, ਟਿਕਾ ਬਹਿ ਜਾਂਦਾ ਹੈ, ਦੁੱਖ ਦੌੜ ਜਾਂਦਾ ਹੈ। ਬੈਰੀ ਉਲਟ ਪਏ ਹੈ ਮੀਤਾ, ਜਿਹੜੇ ਕੱਲ ਤੱਕ ਵੈਰੀ ਸੀ, ਜਦੋਂ ਸਾਡੇ ਅੰਦਰ ਉਹ ਭਲਾਈ ਦੇ ਗੁਣ ਆਉਂਦੇ ਨੇ ਉਹ ਵੀ ਮੀਤ ਬਣ ਜਾਂਦੇ ਨੇ। ਸਾਕਤ ਉਲਟ ਸੁਜਨ ਪੈ ਚੀਤਾ, ਜਿਹੜੇ ਫੇਥਲੈਸ ਲੋਕ ਨੇ ਉਹ ਵੀ ਚੰਗੇ ਲੋਕਾਂ ਦੇ ਵਿੱਚ ਕਨਵਰਟ ਹੋ ਜਾਂਦੇ ਨੇ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ, ਫਿਰ ਜੋ ਕੁਛ ਵੀ ਹੋ ਰਿਹਾ ਉਹਨੂੰ ਮੈਂ ਭਲਾ ਕਰਕੇ ਮੰਨਣ ਦੀ ਜਾਚ ਮੈਨੂੰ ਆ ਗਈ। ਸ਼ਾਂਤ ਭਈ ਜਬ ਗੋਬਿੰਦ ਜਾਣੇ, ਜਦੋਂ ਰੱਬ ਦੇ ਨਾਲ ਗੋਬਿੰਦ ਦੇ ਨਾਲ ਜੁੜੇ ਤੇ ਮਨ ਦੇ ਵਿੱਚ ਟਿਕਾ ਹੈ। ਤਨ ਮੈਂ ਹੋਤ ਕੋਟ ਉਪਾਧੀ, ਜਿਹੜੀਆਂ ਸਰੀਰ ਦੇ ਵਿੱਚ ਹਜ਼ਾਰਾਂ ਬਿਮਾਰੀਆਂ ਨੇ, ਉਲਟ ਭਈ ਸੁਖ ਸਹਿਜ, ਜਦੋਂ ਮਨ ਦੇ ਅੰਦਰ ਟਿਕਾ ਆ ਗਿਆ ਉਹ ਬਿਮਾਰੀ ਨਹੀਂ ਮਹਿਸੂਸ ਹੁੰਦੀ। ਔਰ ਰੋਗ ਨਾ ਵਿਆਪੈ तीनों ਤਾਪ, ਕੋਈ ਜਿਹੜੇ ਨੇ 3 ਤਰ੍ਹਾਂ ਦੇ ਜਿਹੜੇ ਤਾਪ ਮੰਨੇ ਜਾਂਦੇ ਨੇ ਇਹ ਵੀ ਮੈਨੂੰ ਸਤਾਉਂਦੇ ਨਹੀਂ ਨੇ। ਔਰ ਅਖੀਰ 'ਚ ਉਹਨਾਂ ਨੇ ਕਬੀਰ ਸਾਹਿਬ ਨੇ ਫਰਮਾਇਆ, ਅਬ ਮਨ ਉਲਟ ਸਨਾਤਨ ਹੁਆ, ਸਨਾਤਨ ਹੁੰਦਾ ਪ੍ਰਿਸਟੀਨ ਜਿਹੜਾ ਓਲਡ, ਕਿ ਮਨ ਵਾਪਸ ਆਪਣੀਆਂ ਜੜ੍ਹਾਂ ਦੇ ਵਿੱਚ ਪਿਓਰਿਟੀ ਵੱਲ ਮੁੜ ਗਿਆ। ਤਬ ਜਾਣਿਆ ਜਬ ਜੀਵਤ ਮੁਆ, ਮੇਰੇ ਅੰਦਰਲੀ ਹਉਮੈ ਮਰ ਗਈ, ਉਹਨੂੰ ਹਉਮੈ ਦੇ ਮਰਨ ਨੂੰ ਹੀ ਜਿਉਂਦਿਆਂ ਮਰ ਜਾਣਾ ਕਹਿੰਦੇ ਨੇ। ਇੱਕ ਮੌਤ ਕੁਦਰਤੀ ਹੈ, ਇੱਕ ਹੈ ਜਦੋਂ ਮੈਂ ਮਰ ਜਾਂਦੀ ਹੈ ਉਦੋਂ ਸਮਝੋ ਕਿ ਤੁਸੀਂ ਰੱਬ ਦੇ ਹੋ ਗਏ ਹੋ। ਤੇ ਅਖੀਰ 'ਚ ਕਬੀਰ ਸਾਹਿਬ ਨੇ ਕਹੋ ਕਬੀਰ ਸੁਖ ਸਹਿਜ ਸਮਾਵੋ, ਔਰ ਕਬੀਰ ਸਾਹਿਬ ਨੇ ਕਿਹਾ ਕਿ ਹੁਣ ਮੈਂ ਸੁੱਖ ਦੇ ਵਿੱਚ ਸਹਿਜ ਦੇ ਵਿੱਚ ਵਸਦਾ ਸਮਾਇਆ ਹੋਇਆ, ਆਪ ਨਾ ਡਰੋ ਨਾ ਅਵਰ ਡਰਾਓ। ਹੁਣ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ, ਕਿਸੇ ਚੀਜ਼ ਤੋਂ, ਮੌਤ ਤੋਂ ਡਰ ਨਹੀਂ ਲੱਗਦਾ, ਤੇ ਨਾ ਹੀ ਮੈਂ ਕਿਸੇ ਨੂੰ ਡਰਾਉਣ 'ਚ ਯਕੀਨ ਰੱਖਦਾ। ਮੈਂ ਆਨੰਦ ਦੇ ਵਿੱਚ ਹਾਂ, ਸਹਿਜ ਦੇ ਵਿੱਚ ਹਾਂ, ਔਰ ਰੱਬ ਦੇ ਨਾਮ ਦੇ ਵਿੱਚ ਮੇਰਾ ਮਨ ਜੁੜਿਆ ਹੋਇਆ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਰਸ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।